अस्सलामुअलैकुम सारिਆਂ ਦੋਸਤਾਂ ਭਰਾਵਾਂ ਨੂੰ ਜੁਗਨੀ ਵਾਈਬ ਚੈਨਲ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਤੇ ਜਨਾਬ ਮੈਂ ਬੜਾ ਸ਼ੁਕਰਗੁਜ਼ਾਰ ਹਾਂ। ਮੈਨੂੰ ਬੜੇ ਭਰਾ ਵੀ ਦੋਸਤ ਵੀ ਸਾਰੇ ਬੜਾ ਪਿਆਰ ਕਰਨ ਲੱਗ ਪਏ ਨੇ ਤੇ ਜਨਾਬ ਮੈਂ ਤੁਹਾਡਾ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਤੇ ਜਨਾਬ ਗੱਲ ਇਹ ਵੀ ਤੁਹਾਨੂੰ ਮੈਂ ਇੱਕ ਗੱਲ ਸੁਣਾ ਰਿਹਾ ਹੋਰ ਜੁਗਨੀ ਨਾਲ ਧੋਖਾ ਹੋਇਆ। ਉਹ ਜਨਾਬ ਧੋਖਾ ਇੰਜ ਹੋਇਆ ਯਾਰ ਜਦੋਂ ਬੰਦੇ ਨਾਲ ਧੋਖਾ ਹੋਣਾ ਹੁੰਦਾ ਨਾ ਉਹ ਯਾਰ ਐਵੇਂ ਹੋ ਜਾਂਦਾ। ਹਾਂਜੀ ਉਹ ਬੰਦਾ ਆਖੇ ਨਾ ਮੈਂ ਬੜਾ ਹੁਸ਼ਿਆਰ ਹਾਂ ਤੇ ਮੈਂ ਬੜਾ ਚਲਾਕ ਹਾਂ। ਉਹ ਯਾਰ ਕਿਸੇ ਦੀ ਕੀ ਜ਼ਰੂਰਤ ਹੈ। ਤੇ ਭਾਜੀ ਫਿਰ ਉੱਥੇ ਅਕਲ ਤੇ ਪੜਦਾ ਪੈ ਜਾਂਦਾ ਫਿਰ ਸਮਝ ਨਹੀਂ ਆਉਂਦੀ ਕੀ ਕਰਨਾ। ਹਾਂਜੀ ਹਰ ਬੰਦਾ ਆਪਣੇ ਆਪਣੇ ਰੰਗ 'ਚ ਹੁੰਦਾ ਹੈ। ਹਾਂਜੀ ਗੱਲ ਹੈ। ਉਹ ਜਨਾਬ ਕੀ ਹੋਇਆ ਮੇਰੇ ਨਾਲ ਮੈਂ ਜਨਾਬ ਟੁਰ ਗਿਆ ਡੰਗਰਾਂ ਵਾਲੀ ਮੰਡੀ। ਅੱਛਾ ਡੰਗਰਾਂ ਵਾਲੀ ਮੰਡੀ ਟੁਰ ਗਿਆ ਤੇ ਭਾਜੀ ਮੈਂ ਉੱਥੇ ਵਿੱਚ ਨਾ ਰਕਸ਼ੇ ਦੇ ਦੋ ਲੱਦੇ ਹਨ ਲੈ ਲਏ। ਅੱਛਾ ਮੈਂ ਆਖਿਆ ਇਹਨੂੰ ਮੈਂ ਵੇਚਣਾ। ਤੇ ਉਹ ਜਨਾਬ ਉੱਥੇ ਮੈਂ ਰੱਸੀਆਂ ਫੜ ਕੇ ਤੇ ਖਲੋ ਰਹੇ ਆ। ਇੱਕ ਆਵੇ ਕਿੰਨੇ ਦਾ ਹੀ ਮੈਂ ਕਿਹਾ 20,000 ਦਾ। ਇਹ ਕਿੰਨੇ ਦਾ ਹੀ 25,000 ਦਾ। ਚਿੱਟਾ ਤੇ ਕਾਲਾ ਲੈ ਲਾ ਸੀ। ਨਹੀਂ ਚਿੱਟਾ ਕਾਲਾ ਨਹੀਂ ਸੀ ਦੋਵੇਂ ਬੂਰੇ ਰੰਗ ਦੇ। ਦੇਖੋ ਭਾਜੀ ਗੱਲ ਸਹੀ ਕਰ ਰਹੀ। ਝੂਠ ਨਹੀਂ ਮਾਰਨਾ। ਝੂਠ ਨਹੀਂ ਕਿਉਂ ਤੂੰ ਆਖਿਆ ਕਾਲਾ ਚਿੱਟਾ ਮੈਂ ਵੀ ਆਖਾਂ ਕਾਲਾ ਚਿੱਟਾ। ਲੈ ਭਾਈ ਬੰਦੇ ਆਖਿਆ ਕਾਲਾ ਚਿੱਟਾ ਤੇ ਵੀ ਆਂਦਾ ਪਿਆ ਕਾਲਾ ਚਿੱਟਾ। ਹੈਂ ਗੱਲ ਤੇ ਉਹੀ ਹੋਈ। ਤੇ ਜਨਾਬ ਗੱਲ ਉਹ ਮੈਂ ਰੱਸੀਆਂ ਫੜ ਕੇ ਲੈ ਦੀਆਂ ਉੱਤੇ ਖਲੋ ਗਿਆ। ਇੱਕ ਆਇਆ ਕਿੰਨੇ ਦੀ ਮੈਂ ਕਿਹਾ 20,000 ਦਾ। ਇਹ ਦੂਜਾ ਕਿੰਨੇ ਦੇ ਮੈਂ ਕਿਹਾ 25,000 ਦਾ। ਆਂਦਾ 20,000 ਦੇ ਤੇ 25,000 ਚ ਕੀ ਫਰਕ ਹੈ। ਮੈਂ ਕਿਹਾ ਥੋੜਾ ਜਿਹਾ ਲਿੱਸਾ ਇਹ ਕੋਈ ਥੋੜਾ ਜਿਹਾ ਤਗੜਾ। ਇਹਨੇ ਮਾਲ ਜਿਹੜਾ ਘੱਟ ਖਾਦਾ ਇਹਨੇ ਖਾਦਾ ਜਿਹੜਾ ਜ਼ਿਆਦਾ ਫਰਕ ਇੰਨਾ ਹੀ ਹੈ। ਉਹਨੇ ਆਖਿਆ ਕਿੰਨੇ ਦਾ ਦੇਣਾ ਮੈਂ ਕਿਹਾ ਜਿੰਨੇ ਦਾ ਪੈਂਦਾ ਹੀ ਰੱਖ ਲੈ। ਆਂਦਾ ਠੀਕ ਹੈ ਲੋ ਜੀ ਮੈਨੂੰ ਆਂਦਾ ਦਿਆਂ ਤੈਨੂੰ 15,000 ਰੁਪਇਆ। ਮੈਂ ਕਿਹਾ ਨਹੀਂ। ਮੈਂ ਅੱਲਾ ਦਾ ਬੰਦਿਆ ਤੂੰ ਆਖੇ ਨਾ ਮੈਨੂੰ 18 ਦਾ ਦੇ ਛੱਡ ਮੈਂ ਨਹੀਂ ਦੇਣਾ ਤੈਨੂੰ 19 ਦਾ ਦੇ ਦਿਆਂਗਾ। ਕਿਉਂਕਿ ਮੈਂ ਤੈਨੂੰ ਪੈਸੇ ਉਹਨੇ ਦੱਸੇ ਨੇ ਮੈਂ ਕਿਹੜਾ ਵਪਾਰੀ ਹਾਂ। ਮੈਂ ਸਿੱਧਾ ਸਾਦਾ ਬੰਦਾ ਨਾ ਕਦੀ ਆਇਆ ਨਾ ਕਦੀ ਗਿਆ ਮੈਂ ਰੱਸੀਆਂ ਫੜ ਕੇ ਮੰਡੀ ਆ ਕੇ। ਉਹਨੇ ਆਖਿਆ ਅੱਛਾ ਫੇਰ ਆਂਦਾ ਹਾਂ 16,000 ਦਿਓ ਤੇਰਾ ਕਿ ਮੇਰਾ। ਮੈਂ ਕਿਹਾ ਮੇਰਾ ਹੀ ਹੈ ਮੈਂ ਨਹੀਂ ਦੇਣਾ। ਫੇਰ ਆਇਆ ਇਹ 16,200 ਦਿਓ ਤੇਰਾ ਕਿ ਮੇਰਾ। ਮੈਂ ਕਿਹਾ ਮੇਰਾ ਹੀ ਹੈ ਮੈਂ 19,000 ਤੋਂ ਥੱਲੇ ਨਹੀਂ ਦੇਣਾ। ਉਹ ਜਨਾਬ ਉਹਨੂੰ ਲੇਲਾ ਆ ਗਿਆ ਸੀ ਪਸੰਦ। ਅੱਛਾ ਘੁੰਮ ਘੁੰਮ ਕੇ ਆਵੇ। ਉਹ ਭਾਈ ਇਧਰੋਂ ਆਵੇ ਕਦੀ ਉਹ ਨੁਕਰੇ ਖਲੋ ਕੇ ਤੇ ਵੇਖਿਆ ਕੋਈ ਲੈਂਦਾ ਤੇ ਨਹੀਂ ਪਿਆ। ਕੋਈ ਉਧਰੋਂ ਆਵੇ ਨੁਕਰੇ ਮੈਨੂੰ ਪਤਾ ਸੀ ਬੰਦੇ ਨੇ ਕੈਟ ਰੱਖੀ ਹੈ। ਮੈਂ ਭਾਈ ਉਹ ਬੰਦਾ ਮੇਰੀ ਜਾਨ ਨਾ ਛੱਡੇ। ਅੱਛਾ ਮੈਂ ਕਿਹਾ ਲੈ ਭਾਈ ਜੁਗਨੀ ਮਾਰ ਘੱਟ। ਇਹ ਬੰਦੇ ਨੂੰ ਹੁਣ ਮੈਂ ਪੁੱਛਣਾ ਇਹਨੂੰ ਕੋਈ ਪੂਰੀ ਮੰਡੀ 'ਚ ਕੋਈ ਜੁਗਨੀ ਜਾਂ ਲੱਭਿਆ ਨਹੀਂ ਹੋਣਾ ਤੇ ਇਹ ਸ਼ਰਾਫਤ ਤੋਂ ਲੱਗਾ ਫਾਇਦਾ ਉਠਾਉਣ। ਅੱਛਾ ਲੈ ਭਾਈ ਜੁਗਨੀ ਯੂਟਰਨ ਲੈ ਲੈ। ਉਹ ਲਓ ਜੀ ਉਹ ਮੈਂ ਨਾ ਕੋਈ ਬੰਦਾ ਉੱਥੇ ਲੈ ਲਿਆ ਰੁਪਏ ਇੱਕ ਬੱਕਰੀ ਦਾ ਸੌਦਾ ਪਿਆ ਕਰਦਾ ਸੀ। ਮੈਂ ਇਹਨੂੰ ਜਿਹੜਾ ਘਰ ਲੈਣ ਦੇ ਉਹ ਨਾ ਉਹ ਬੰਦੇ ਦੀ ਨਾ ਆਪਸ ਥੋੜੀ ਨਾ ਝੜਪ ਹੋ ਗਈ। ਅੱਛਾ ਉਹ ਭਾਜੀ ਉਹਦਾ ਵੀ ਦਿਮਾਗ ਖਰਾਬ ਹੋ ਗਿਆ ਉਹਦਾ ਵੀ ਹੋ ਗਿਆ। ਅੱਛਾ ਉਹ ਭਾਜੀ ਉਹਨਾਂ ਦਾ ਸੌਦਾ ਰਹਿ ਗਿਆ। ਮੈਂ ਫਿਰ ਉਹਨੂੰ ਇਸ਼ਾਰਾ ਕਰਾਇਆ ਮੈਂ ਕਿਹਾ ਉਰਾ ਉਹ ਜਿਹੜਾ 20,000 ਦਾ ਆਂਦਾ ਸੀ ਨਾ ਪਿਆ ਤੈਨੂੰ ਮੈਂ 16 2 ਦਿਆਂ ਤੇ 16 17 ਇੰਨਾ ਦਿਆਂ। ਮੈਂ ਕਿਹਾ ਹਾਂ ਭਾਈ 25,000 ਦਾ ਤੇਰਾ ਕਿ ਮੇਰਾ। ਆਂਦਾ ਮੇਰਾ। ਮੈਂ ਲੈ ਪੜ। ਅੱਛਾ ਨਵੇਂ ਬੰਦੇ ਨੂੰ ਵੇਚ ਛੜਿਆ ਉਹ ਉਸੇ ਬੰਦੇ ਨੂੰ ਹੀ ਉਹਨੇ ਕਿੰਜ ਲੈ ਲਿਆ ਫਿਰ। ਉਹਨੇ ਕਿੰਜ ਲੈ ਲਿਆ ਉਹ ਮੈਂ ਤੁਹਾਨੂੰ ਦੱਸਣਾ ਮੇਰਾ ਖੱਤਾ ਹੀ ਨਹੀਂ ਛੱਡਦਾ। ਅੱਛਾ ਉਹ ਭਾਜੀ ਟੁਰ ਗਿਆ ਅਗਲਾ ਸੌਦਾ ਕਰਨ। ਅੱਛਾ ਅਗਲਾ ਸੌਦਾ ਕਰਨ ਟੁਰ ਗਿਆ ਲੇਲੀ ਦਾ। ਅੱਛਾ ਉੱਥੇ ਭਾਜੀ ਉਹਦੀ ਹੋ ਗਈ ਲੜਾਈ। ਅੱਛਾ ਉਹ ਤੇ ਕੋਈ ਸੌਦਾ ਪਿਆਉਂਦਾ ਸੀ ਅੱਗੇ ਹੋਰ। ਅੱਛਾ ਉੱਥੇ ਜਾ ਕੇ ਨਾ ਉਹਨੇ ਪੁੱਛਿਆ ਨਾ ਪੁੱਛਿਆ ਜਾਂਦਾ ਮੈਂ ਇੰਨੇ ਪੈਸੇ ਦਿਆਂ। ਉਹ ਜਿਹੜਾ ਸੌਦਾ ਪਿਆਉਂਦਾ ਸੀ ਭਾਜੀ ਉਹ ਤੇ ਬੰਦਾ ਗਰਮ ਸੀ। ਉਹ ਭਾਜੀ ਉਹ ਕਿੱਧਰੋਂ ਚੜਿਆ ਤੇ ਕਿੱਧਰੋਂ ਲੱਥਿਆ। ਉਹ ਭਾਜੀ ਉਹ ਬੰਦੇ ਦਾ ਦਿਮਾਗ ਆਊਟ ਹੋ ਗਿਆ। ਮੈਂ ਉਹ ਹਿਸਾਬ ਲਾਇਆ ਨਾ ਮੈਂ ਬੰਦਾ ਜਿਹੜਾ ਨਾ ਬਸ ਨਾ ਹੋਣਾ ਗੁੰਝਲ ਪੈ ਗਏ ਨੇ। ਤੇ ਚੱਲ ਭਾਈ ਜੁਗਨੀ ਹੁਣ ਮਾਰ ਘੱਟ। ਅੱਛਾ ਮੈਂ ਫਿਰ ਆਖਿਆ ਹਾਂ ਭਾਈ ਇਹ 25,000 ਦਾ ਤੇਰਾ ਕਿ ਮੇਰਾ। ਕਹਿੰਦਾ ਮੇਰਾ। ਮੈਂ ਕਿਹਾ ਲੈ ਫੜ। ਚਾਰ ਜੀ ਮੇਰੇ ਕੋਲ ਖਲੋਤੇ ਉਹਨੇ 25,000 ਰੁਪਇਆ ਮੈਨੂੰ ਫੜਾਇਆ ਮੈਂ ਜੇਬ ਪਾ ਲਿਆ। ਦੂਜਾ ਇਕੱਲਾ ਰਹਿ ਗਿਆ ਉੱਥੇ ਫੜ ਕੇ ਖਲੋਤਾ। ਉਹ ਭਾਜੀ ਉੱਥੇ ਫੜ ਕੇ ਖਲੋਤਾ ਜਦੋਂ ਲੰਘੇ ਨਾ ਕੋਈ 20 ਮਿੰਟ ਉਹ ਬੰਦਾ ਭਾਜੀ ਲੇਲਾ ਲੈ ਕੇ ਮੇਰੇ ਮਗਰ ਅੱਛਾ ਮੈਨੂੰ ਆਖਿਆ ਯਾਰ ਤੂੰ ਮੈਨੂੰ ਲੇਲਾ ਮਹਿੰਗਾ ਦਿੱਤਾ। ਮੈਂ ਕਿਹਾ ਗੱਲ ਸੁਣ ਤੈਨੂੰ ਮੈਂ ਸਸਤਾ ਦਿੱਤਾ ਜਾਂ ਮਹਿੰਗਾ ਦਿੱਤਾ। 5-6 ਬੰਦੇ ਮੇਰੇ ਕੋਲ ਖਲੋਤੇ ਨੇ ਉਹ ਅਗਰ ਜੇ ਆਖਣ ਤੇ ਭਾਈ ਤੂੰ ਇਹਨੂੰ ਧੱਕੇ ਨਾਲ ਦਿੱਤਾ ਤੇ ਭਾਜੀ ਮੈਂ ਲੇਲਾ ਵੀ ਦੇਣਾ ਤੈਨੂੰ ਪੈਸੇ ਵੀ ਦੇਣਾ ਤੇ ਲੈ ਜਾ। ਠੀਕ ਹੈ ਮੈਂ ਕਿਹਾ ਭਾਜੀ ਸੌਦਾ ਹੋ ਗਿਆ।
ਉਹ ਭਾਜੀ ਅੱਗੋਂ ਫਿਰ ਕੀ ਹੋਇਆ ਜੁਗਨੀ ਨਾਲ। ਅੱਛਾ ਉਹ ਜਨਾਬ ਇੰਜ ਹੋਇਆ, ਚੰਗਾ ਐਡਾ ਬੱਕਰਾ, ਅੱਛਾ ਚੰਗਾ ਵੱਡਾ। ਉਹ ਯਕੀਨ ਕਰਕੇ ਮੰਨਿਆ, ਜੋ ਆਇਆ ਮੇਰੇ ਕੋਲ ਆਂਦਾ ਇਹਦਾ ਮਾਰਚਾ ਲਾਣੀ। ਮੈਂ ਕਿਹਾ ਲਾ ਲੈਨੇ ਆ। ਮੈਂ ਕਿਹਾ ਕਿੰਨੇ ਦਾ? ਆਂਦਾ ਤੂੰ ਮਾਰਚਾ ਲਾ, ਤੇਰੇ ਨਾਲ ਮੈਂ ਵੀ ਯਾਰ ਤੇਰੇ ਨਾਲ ਦਾ ਹੀ ਹਾਂ। 32,000 ਰੁਪਇਆ ਦਾ ਤੈਨੂੰ ਦੇ ਦਾਂਗਾ। ਇਹ ਕਿੰਨੇ ਦਾ ਪਾਣੀ? ਮੈਂ ਕਿਹਾ 25,000 ਦਾ। ਮੈਂ ਕਿਹਾ ਉਹਨੇ ਦਾ ਹੀ ਹੈ। ਮੈਂ ਕਿਹਾ ਠੀਕ ਹੈ 25,000। ਤੇ ਉਹਨੂੰ ਭਾਜੀ ਮੈਂ ਯਾਨੀ ਕਿ ਦਿੱਤਾ 7,000 ਰੁਪਇਆ ਜੇਬ ਵਿੱਚੋਂ। 32,000 ਰੁਪਇਆ ਉਹਨੂੰ ਕਰਕੇ ਮੈਂ ਪੂਰਾ ਦਿੱਤਾ। ਉਹ ਭਾਜੀ ਲਿਆ ਕੇ ਮੈਂ ਉੱਥੇ ਕਿਸੇ ਦੇ ਡੇਰੇ ਤੇ ਬੰਨਿਆ। ਅੱਛਾ ਮੈਂ ਕਿਹਾ ਇਹਨੂੰ ਪੱਟਾ ਛੱਟਾ ਪਾਇਆ ਜੀ। ਉਹ ਜਨਾਬ ਜੂ ਲੰਘੇ ਨਾ ਦਿਹਾੜੇ ਕੋਈ 10 ਕੋ, ਉਹਦੀਆਂ ਭਾਜੀ ਹੱਡੀਆਂ ਹੀ ਹੱਡੀਆਂ। ਅੱਛਾ ਉਹਨੂੰ ਜਿੰਨਾ ਮਾਲ ਪਾਈ ਉਹ ਭਾਜੀ ਸੁੱਕਦੇ ਹੀ ਜਾਏ। ਅੱਛਾ ਉਹ ਭਾਜੀ ਮੇਰਾ ਦਿਮਾਗ ਨੂੰ ਟਰਾਟਾ ਆਉਣ ਤੇ ਜਾਣ। ਅੱਛਾ ਮੈਂ ਕਿਹਾ ਮੇਰਾ ਉਹ ਵੀ ਲੇਲਾ ਗਿਆ, ਹਾਂ ਇਹ ਵੀ ਲੇਲਾ ਗਿਆ, ਅੱਛਾ ਇਹ ਉਤੋਂ ਮੇਰੇ ਗਲ ਪੈ ਗਿਆ। ਅੱਛਾ ਮੈਂ ਕਿਹਾ ਚੱਲ ਭਾਈ ਹੁਣ ਮਾਰ ਘੱਟ ਇੱਕ ਹੋਰ। ਅੱਛਾ ਜਿਹਨੇ ਮੇਰੇ ਨਾਲ ਦਗਾ ਕਰਨਾ ਫਿਰ ਜੁਗਨੀ ਉਹਦੇ ਨਾਲ ਫਿਰ ਇੰਜ ਦਾ ਕਰੇਗਾ, ਯਾਦ ਰੱਖਿਓ। ਅੱਛਾ ਉਹ ਜਨਾਬ ਇੰਜ ਹੋਇਆ, ਮੈਂ ਪੂਰੀ ਰਾਤ ਸੁੱਤਾ ਕੋਈ ਨਹੀਂ। ਅੱਛਾ ਮੈਂ ਕਿਹਾ ਮੈਂ ਲੇਲੇ ਦਾ ਕੁਝ ਕਰਕੇ ਤਾਂ ਹੀ ਮੈਂ ਕੋਈ ਸੌਣਾ। ਅੱਗੋਂ ਭਾਜੀ ਸੀ ਇੱਥੇ ਚਨਾਬ ਕੋਲ ਮੰਡੀ ਲੱਗਦੀ ਹੈ। ਉਹ ਲੱਗਦੀ ਹਫਤੇ ਵਾਲੇ ਦਿਹਾੜੇ। ਅੱਛਾ ਮੈਂ ਜਨਾਬ ਇਸ ਤਰ੍ਹਾਂ ਕੀਤਾ, ਮੈਂ ਨਾ ਉਹਦੇ ਪਾ ਕੇ ਨਾ ਮੂੰਹ 'ਚ ਪੈਪ ਅੱਛਾ ਪਿੱਛੋਂ ਟੂਟੀ ਖੋਲ ਦਿੱਤੀ। ਅੱਛਾ ਉਹ ਭਾਜੀ ਉਹਦਾ ਢਿੱਡ ਇੱਥੇ ਆ ਗਿਆ। ਅੱਛਾ ਲੋ ਜੋ ਮੈਂ ਲੈ ਕੇ ਗਿਆ ਮੰਡੀ। ਇੱਕ ਬੰਦਾ ਜਿਹੜਾ ਸੀ ਨਾ ਕਹਿੰਦਾ ਵੇਚਣਾ ਹੀ। ਮੈਂ ਕਿਹਾ ਵੇਚਣਾ। ਕਹਿੰਦਾ ਕਿੰਨੇ ਦੇ? ਮੈਂ ਕਿਹਾ 60,000 ਦਾ। ਉਹਨੇ ਆਖਿਆ ਨਹੀਂ ਮੈਂ 50 ਦੇਣਾ। ਮੈਂ ਕਿਹਾ ਪੂਰਾ ਕਰ। ਅੱਛਾ ਅੱਛਾ ਕਹਿੰਦਾ ਤੂੰ ਮਿੰਟ ਵੀ ਨਹੀਂ ਲਾਇਆ। ਮੈਂ ਕਿਹਾ ਤੂੰ ਰਾ ਕਰ। ਉਹ ਭਾਜੀ ਉਹਨੇ 50,000 ਮੈਂ ਪਾਇਆ ਜੇਬ ਵਿੱਚ। ਮੈਂ ਕਿਹਾ ਅੱਲਾ ਭਾਈ ਅੱਲਾ ਤੇਰੇ ਨਸੀਬ ਕਰੇ। ਅੱਛਾ ਉਹ ਜਨਾਬ ਇਹ ਚੌਂਕੂ ਮੰਜੀਆਂ ਜਿੰਨਾ ਟੁਰ ਕੇ ਜਾਏ ਨਾ ਭਾਜੀ ਥੱਲੇ ਆ ਜਿਵੇਂ ਮੋਟਰ ਲੱਗੀ। ਉਹ ਬੰਦਾ ਮੈਨੂੰ ਆਂਦਾ ਯਾਰ ਇਹਨੂੰ ਕੀ ਕੀਤਾ? ਮੈਂ ਕਿਹਾ ਤੂੰ ਇਸ ਤਰ੍ਹਾਂ ਕਰਨਾ, ਇਹਨੂੰ ਕੁਝ ਵੀ ਨਹੀਂ ਹੋਇਆ। ਇਹ ਭਾਜੀ ਨੇ ਪਾਣੀ ਪੀ ਲਿਆ ਚੋਖਾ। ਠੀਕ ਹੈ। ਇਹ ਬੱਕਰਾ ਮੈਨੂੰ ਲੱਭਾ ਸੀ ਉੱਥੋਂ ਮੰਗਲ ਮੰਡੀ ਚ। ਠੀਕ ਹੈ। ਤੇ ਇਹ ਬੰਦੇ ਮੈਨੂੰ ਬੱਕਰੇ ਨੂੰ ਬੜਾ ਦਲੀਲ ਕੀਤਾ, ਮੈਨੂੰ ਮਾਰਦਾ ਸੀ ਟੱਕਰਾਂ। ਮੰਜੀ ਡਾਂਦਾ ਸੀ ਇਹਦੇ ਕੋਲ, ਸੌਂਦਾ ਮੈਂ ਸੌਣ ਵੀ ਨਹੀਂ ਦਿੰਦਾ। ਤੇ ਭਰਾਵਾ ਮੈਂ ਇਹਨੂੰ ਮਗਰੋਂ ਲਾਣ ਆਇਆ, ਤੇਰੀ ਮਿਹਰਬਾਨੀ ਇਹਨੂੰ ਲੈ ਜਾ, ਤੂੰ 50 ਦੀ ਲੈ ਜਾ। ਉਹ ਭਾਈ ਉਹਨੇ ਆਖਿਆ ਠੀਕ ਹੈ। ਉਹ ਜਨਾਬ ਉਹਨੇ ਨਾ ਕਹਿੰਦਾ ਮੈਨੂੰ ਫੋਟੋ ਕਾਪੀ ਦੇ। ਮੈਂ ਜਾ ਤੈਨੂੰ ਮੈਂ ਦੇਣਾ ਫੋਟੋ ਕਾਪੀ। ਮੈਂ ਯਾਰ ਕੰਮ ਤੇ ਖਰਾਬ ਹੈ। ਉਹ ਮੈਂ ਯਾਰ ਗੱਲ ਹੈ ਹਰ ਹਫਤੇ ਦੇ ਹਫਤੇ ਮੈਂ ਇੱਥੇ ਆਉਣਾ ਮਾਲ ਡੰਗਰ ਲੈ। ਤੇ ਭਰਾਵਾ ਕੋਈ ਵੀ ਚੋਰੀ ਦਾ ਹੋਵੇ, ਕੋਈ ਵੀ ਹੋਵੇ, ਤੂੰ ਭਾਈ ਇੱਥੇ ਆ ਕੇ ਮੈਨੂੰ ਫੜ ਸਕਣਾ। ਆਂਦਾ ਬਾਸ਼ੋ ਗੱਲ ਮੁੱਕੀ। ਉਹ ਭਾਈ ਉਹਨੂੰ ਮੈਂ ਬੱਕਰਾ ਦਿੱਤਾ ਤੇ ਪਤਾ ਨਹੀਂ ਵਿਚਾਰ ਨਾਲ ਕੀ ਬਣਿਆ ਕੀ ਨਹੀਂ ਬਣਿਆ। ਉਹਦੇ ਨਾਲ ਕੀ ਬਣਿਆ ਹੋਣਾ ਮੈਂ ਤੁਹਾਨੂੰ ਦੱਸਣਾ ਨਾ। ਇੱਕ ਵਾਰ ਮੈਂ ਪਹਿਲਾਂ ਵੀ ਗਿਆ ਸੀ, ਜਿਹਨੇ ਲਿਆ ਸੀ ਨਾ ਉਹ ਵੀ ਵਪਾਰੀ ਸੀ, ਉਹ ਵੀ ਇੰਝ ਹੀ ਕਰਦਾ ਸੀ। ਦੇਖੋ ਨਾ ਇੱਕ ਬੰਦਾ ਗਲਤ ਹੋਵੇ ਉਹਨੂੰ ਜਵਾਬ ਤੇ ਲੱਭਦਾ ਨਾ। ਤੇ ਉਹ ਜਨਾਬ ਮੈਂ ਬੱਕਰਾ ਇਸ ਕਰਕੇ ਦਿੱਤਾ ਤੇ ਮਜ਼ਾ ਆਇਆ। ਭਾਜੀ ਇਹਨੂੰ ਸਬਸਕ੍ਰਾਈਬ ਕਰੋ ਤੇ ਔਰ ਆਪਣੇ ਭਰਾਵਾਂ ਨੂੰ ਲਾਈਕ ਵੀ ਕਰਿਆ ਜੇ। ਤੇ ਜਦੋਂ ਮੰਡੀਆਂ 'ਚ ਜਾਂਦੇ ਹੋ ਨਾ ਤਾਂ ਉਦੋਂ ਚੰਗੀ ਤਰ੍ਹਾਂ ਚੈੱਕ ਕਰਕੇ ਡੰਗਰ ਲਿਆ ਕਰਿਆ ਜੇ। ਇਹ ਤਾਂ ਜੁਗਨੀ ਨੇ ਇੰਜ ਤਾਂ ਕੀਤਾ, ਜੁਗਨੀ ਨਾਲ ਵੀ ਇੰਜ ਹੋਇਆ। ਮੇਰੇ ਨਾਲ ਨਾ ਹੁੰਦਾ ਤੇ ਮਰ ਜਾਂਦਾ, ਮੈਂ ਤਾਂ ਨਹੀਂ ਸੀ ਇੰਜ ਕਰਨਾ। ਜਦੋਂ ਮੇਰੇ ਨਾਲ ਕਿਸੇ ਕੀਤਾ ਮੈਂ ਅਗਲੇ ਨਾਲ ਘਰ ਛੱਡਿਆ। ਉਹਦੇ ਨਸੀਬਾਂ ਸੀ। ਸਲਾਮ ਅਲੈਕਮ।